ਅਗਲੀ ਖਬਰ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਚੱਲ ਰਹੀ ਹੈਗੀ ਲੜਾਈ, ਉਹਦੇ ਸੰਬੰਧ ਦੇ ਵਿੱਚ ਅੱਜ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਜਦੋਂ 41 ਦੇ ਕਰੀਬ ਡਿਪਲੋਮੈਟਸ ਉੱਥੋਂ ਕੱਢ ਲਿਆ ਗਏ ਆ, ਉਹਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ ਹੈਗਾ ਵੀ ਜੋ ਇੰਡੀਆ ਆ ਉਹ ਬਹੁਤ ਜ਼ਿਆਦਾ ਅਨਬਲੀਵੇਬਲੀ ਡਿਫਿਕਲਟ ਬਣਾ ਰਿਹਾ ਹੈਗਾ। ਉਹ ਕਹਿੰਦੇ ਵੀ ਮਿਲੀਅਨਸ ਆਫ ਲੋਕ ਇਹਦੇ ਨਾਲ ਅਫੈਕਟ ਹੋ ਰਹੇ ਹੈਗੇ ਆ, ਕਿਉਂਕਿ ਜਿਨ੍ਹਾਂ ਨੇ ਆਉਣਾ ਆ ਜਾਂ ਉੱਥੇ ਇੰਡੀਆ ਦੇ ਵਿੱਚ ਜਾਣਾ ਹੈਗਾ ਆ। 5% ਓਵਰਆਲ ਪੋਪੂਲੇਸ਼ਨ ਜੋ ਆ ਉਹ ਇੰਡੀਅਨ ਹੈਰੀਟੇਜ ਦੀ ਹੈਗੀ ਆ। ਲਾਰਜੈਸਟ ਸੋਰਸ ਆਫ ਗਲੋਬਲ ਸਟੂਡੈਂਟਸ ਜੋ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਆ। ਤੇ ਇਹ ਦੂਸਰੇ ਪਾਸੇ ਜੇ ਅੱਜ ਰਿਊਟਰਸ ਨੇ ਨਵੀਂ ਰਿਪੋਰਟ ਛਾਪੀ ਆ, ਉਹਦੇ ਜੀ। ਮੁਤਾਬਕ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਅੱਜ ਇਹ ਕਿਹਾ ਆ ਵੀ ਜੋ ਇੰਡੀਆ ਨੂੰ ਇਹ ਜ਼ੋਰ ਨਹੀਂ ਪਾਉਣਾ ਚਾਹੀਦਾ ਸੀ ਕੈਨੇਡਾ ਦੇ ਡਿਪਲੋਮੈਟਸ ਨੂੰ ਉੱਥੋਂ ਜਾਣ ਦੇ ਲਈ, ਅਸੀਂ ਕਹਿੰਦੇ ਭਈ ਕੈਨੇਡਾ ਦੇ ਨਾਲ ਹੈਗੇ ਆ। ਸੋ ਇਹ ਜੋ ਯੂਐਸਏ ਬਿਲਕੁਲ ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਅਸੀਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਹੈਗੇ ਆ। ਤੇ ਵਾਸ਼ਿੰਗਟਨ ਨੇ ਇਹ ਵੀ ਕਿਹਾ ਜੋ ਕੈਨੇਡਾ ਨੇ ਐਲੀਗੇਸ਼ਨਸ ਲਾਈਆਂ ਉਹ ਸੀਰੀਅਸ ਆ, ਤੇ ਅਸੀਂ ਇੱਕ ਵਾਰੀ ਫਿਰ ਇੰਡੀਆ ਨੂੰ ਕਹਿ ਰਹੇ ਹਾਂ ਵੀ ਕੈਨੇਡਾ ਦੇ ਨਾਲ ਕੋਆਪਰੇਸ਼ਨ ਕਰੇ ਤਾਂ ਕਿ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਸ ਦੀ ਜਿਹੜੀ ਜਾਂਚ ਜਿਹੜੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਹੋ ਸਕੇ ਵੀ ਕੌਣ ਉਹਦੇ ਵਿੱਚ ਇਨਵੋਲਵ ਸੀਗਾ। ਜੀ। ਅਗਲੀ ਖਬਰ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਚੱਲ ਰਹੀ ਹੈਗੀ ਲੜਾਈ, ਉਹਦੇ ਸੰਬੰਧ ਦੇ ਵਿੱਚ ਅੱਜ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਜਦੋਂ 41 ਦੇ ਕਰੀਬ ਡਿਪਲੋਮੈਟਸ ਉੱਥੋਂ ਕੱਢ ਲਿਆ ਗਏ ਆ, ਉਹਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ ਹੈਗਾ ਵੀ ਜੋ ਇੰਡੀਆ ਆ ਉਹ ਬਹੁਤ ਜ਼ਿਆਦਾ ਅਨਬਲੀਵੇਬਲੀ ਡਿਫਿਕਲਟ ਬਣਾ ਰਿਹਾ ਹੈਗਾ। ਉਹ ਕਹਿੰਦੇ ਵੀ ਮਿਲੀਅਨਸ ਆਫ ਲੋਕ ਇਹਦੇ ਨਾਲ ਅਫੈਕਟ ਹੋ ਰਹੇ ਹੈਗੇ ਆ, ਕਿਉਂਕਿ ਜਿਨ੍ਹਾਂ ਨੇ ਆਉਣਾ ਆ ਜਾਂ ਉੱਥੇ ਇੰਡੀਆ ਦੇ ਵਿੱਚ ਜਾਣਾ ਹੈਗਾ ਆ। 5% ਓਵਰਆਲ ਪੋਪੂਲੇਸ਼ਨ ਜੋ ਆ ਉਹ ਇੰਡੀਅਨ ਹੈਰੀਟੇਜ ਦੀ ਹੈਗੀ ਆ। ਲਾਰਜੈਸਟ ਸੋਰਸ ਆਫ ਗਲੋਬਲ ਸਟੂਡੈਂਟਸ ਜੋ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਂਦੇ ਹੈਗੇ ਆ। ਤੇ ਇਹ ਦੂਸਰੇ ਪਾਸੇ ਜੇ ਅੱਜ ਰਿਊਟਰਸ ਨੇ ਨਵੀਂ ਰਿਪੋਰਟ ਛਾਪੀ ਆ, ਉਹਦੇ ਜੀ। ਮੁਤਾਬਕ ਯੂਐਸ ਦੀ ਸਟੇਟ ਡਿਪਾਰਟਮੈਂਟ ਨੇ ਅੱਜ ਇਹ ਕਿਹਾ ਆ ਵੀ ਜੋ ਇੰਡੀਆ ਨੂੰ ਇਹ ਜ਼ੋਰ ਨਹੀਂ ਪਾਉਣਾ ਚਾਹੀਦਾ ਸੀ ਕੈਨੇਡਾ ਦੇ ਡਿਪਲੋਮੈਟਸ ਨੂੰ ਉੱਥੋਂ ਜਾਣ ਦੇ ਲਈ, ਅਸੀਂ ਕਹਿੰਦੇ ਭਈ ਕੈਨੇਡਾ ਦੇ ਨਾਲ ਹੈਗੇ ਆ। ਸੋ ਇਹ ਜੋ ਯੂਐਸਏ ਬਿਲਕੁਲ ਉਹਨਾਂ ਨੇ ਕਲੀਅਰਲੀ ਕਿਹਾ ਆ ਵੀ ਅਸੀਂ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹਦੇ ਨਾਲ ਹੈਗੇ ਆ। ਤੇ ਵਾਸ਼ਿੰਗਟਨ ਨੇ ਇਹ ਵੀ ਕਿਹਾ ਜੋ ਕੈਨੇਡਾ ਨੇ ਐਲੀਗੇਸ਼ਨਸ ਲਾਈਆਂ ਉਹ ਸੀਰੀਅਸ ਆ, ਤੇ ਅਸੀਂ ਇੱਕ ਵਾਰੀ ਫਿਰ ਇੰਡੀਆ ਨੂੰ ਕਹਿ ਰਹੇ ਹਾਂ ਵੀ ਕੈਨੇਡਾ ਦੇ ਨਾਲ ਕੋਆਪਰੇਸ਼ਨ ਕਰੇ ਤਾਂ ਕਿ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ ਸੀ ਉਸ ਦੀ ਜਿਹੜੀ ਜਾਂਚ ਜਿਹੜੀ ਪੂਰੀ ਤਰ੍ਹਾਂ ਵੈਰੀਫਿਕੇਸ਼ਨ ਹੋ ਸਕੇ ਵੀ ਕੌਣ ਉਹਦੇ ਵਿੱਚ ਇਨਵੋਲਵ ਸੀਗਾ। ਜੀ।